ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕੈਲੀਫੋਰਨੀਆ ਦੇ ਨਾਲ ਜੁੜੀਆਂ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਪਡੇਟ ਕੈਲੀਫੋਰਨੀਆ ਦੇ ਵਿੱਚ ਅੱਜ 17 ਮਈ ਦਿਨ ਹੈਗਾ ਜੀ, ਸ਼ੁੱਕਰਵਾਰ, ਤੇ ਸ਼ਾਮ ਦੇ ਇਸ ਬੁਲੇਟਿਨ ਦੇ ਵਿੱਚ ਜੀ ਆਇਆਂ ਨੂੰ ਆਖਦੇ ਹਾਂ। ਸਾਡੇ ਅੱਜ ਦੇ ਅਪਡੇਟ ਕੈਲੀਫੋਰਨੀਆ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਟਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਟਕੇਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਹਰਿੰਦਰਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਕਰਨੈਲ ਸਿੰਘ ਰੰਧਾਵਾ ਟਰਲੌਕ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਜਾਂ ਕੋਈ ਹੋਰ ਪ੍ਰੋਗਰਾਮ, ਹੋਰ ਕੋਈ ਬਿਜ਼ਨਸ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਖਬਰਾਂ ਦਾ ਸਿਲਸਿਲਾ ਪ੍ਰਵੀਨ ਜੀ ਸ਼ੁਰੂ ਕਰਦੇ ਹਾਂ। ਖਬਰ ਜਿਹੜੀ ਇਹ ਇੱਕ ਮਾੜੀ ਆ ਰਹੀ ਆ। ਕੈਲੀਫੋਰਨੀਆ ਦੇ ਵਿੱਚ ਇੱਕ UPS ਦਾ ਡਰਾਈਵਰ ਆ, ਉਸ ਨੂੰ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ। ਕਹਿੰਦੇ ਵੀ ਜਿਸ ਨੇ ਕਥਿਤ ਤੌਰ ਦੇ ਉੱਤੇ ਗੋਲੀ ਚਲਾਈ ਆ, ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਆ। UPS ਦਾ ਡਰਾਈਵਰ ਉਸ ਟਾਈਮ ਕਹਿੰਦੇ ਵੀ ਆਪਣੇ ਲੰਚ ਬ੍ਰੇਕ ਦੇ ਉੱਤੇ ਸੀਗਾ, ਰੋਟੀ ਖਾ ਰਿਹਾ ਸੀਗਾ, ਜਦ ਸਸਪੈਕਟ ਨੇ ਉਸ ਦੇ ਲਾਗੇ ਜਿਹੜਾ ਉਹ ਆਇਆ, ਪੁੱਲ ਅਪ ਕੀਤਾ ਤੇ ਉਹਨੂੰ ਆ ਕੇ ਜਿਹੜੀਆਂ ਸਿੱਧੀਆਂ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਹ ਘਟਨਾ ਜਿਹੜੀ ਔਰੇਂਜ ਕਾਊਂਟੀ ਦੇ ਵਿੱਚ ਅਰਵਾਈਨ ਜਿਹੜਾ ਸ਼ਹਿਰ ਪੈਂਦਾ ਆ, ਉੱਥੇ ਵਾਪਰੀ ਦੱਸੀ ਜਾਂਦੀ ਆ। ਸ਼ੂਟਿੰਗ ਤਕਰੀਬਨ ਉੱਥੋਂ ਦੇ ਲੋਕਲ ਟਾਈਮ 3 ਵਜੇ ਦੇ ਲਾਗੇ ਹੋਈ। ਕ੍ਰਾਈਜ਼ਲਰ ਤੇ ਬੈਂਡਿਕਸ ਦਾ ਜਿਹੜਾ ਇਲਾਕਾ ਆ, ਉੱਥੇ ਕੈਲੀਫੋਰਨੀਆ ਦੇ ਸ਼ਹਿਰ ਅਰਵਾਈਨ ਦੀ ਪੁਲਿਸ ਨੇ ਫੇਸਬੁੱਕ ਦੇ ਉੱਤੇ ਇਸ ਦੀ ਇਤਲਾਹ ਦਿੱਤੀ ਆ। ਸਾਰਜੈਂਟ ਕੈਰੀ ਡੇਵਿਸ ਉਹਨਾਂ ਨੇ ਦੱਸਿਆ ਵੀ UPS ਦਾ ਡਰਾਈਵਰ ਉਸ ਟਾਈਮ ਬ੍ਰੇਕ ਦੇ ਉੱਤੇ ਸੀ, ਗੱਡੀ ਦੇ ਅੰਦਰ ਹੀ ਆਪਣੇ ਟਰੱਕ ਦੇ ਵਿੱਚ ਹੀ ਰੋਟੀ ਜਿਹੜੀ ਉਹ ਖਾ ਰਿਹਾ ਸੀ, ਲੰਚ ਬ੍ਰੇਕ ਲੈ ਰਿਹਾ ਸੀਗਾ। ਆਇਡੈਂਟੀਫਾਈ ਤਾਂ ਨਹੀਂ ਕੀਤਾ ਗਿਆ ਜਿਸ ਨੇ ਜਿਹੜੀਆਂ ਉਹ ਗੋਲੀਆਂ ਚਲਾਈਆਂ ਆ। ਕਹਿੰਦੇ ਇੱਕ ਪਿਕਅਪ ਟਰੱਕ ਦੇ ਵਿੱਚ ਉਹ ਆਏ ਤੇ ਉਸ ਦੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਮੰਨਦੀ ਆ ਵੀ ਸ਼ੂਟਰ ਨੇ ਉਸ ਟਾਈਮ ਦੇ ਉੱਤੇ ਆਪਣਾ ਫੇਸ ਮਾਸਕ ਪਹਿਨਿਆ ਹੋਇਆ ਸੀਗਾ। ਤੇ ਇਹ ਜਿਹੜਾ ਦੱਸਦੇ ਨੇ ਜਿਹੜੇ ਸਾਰਜੈਂਟ, ਕਹਿੰਦੇ ਵੀ ਉਹਨੇ ਜਦੋਜਹਿਦ ਵੀ ਕੀਤੀ, ਕੋਸ਼ਿਸ਼ ਵੀ ਕੀਤੀ, ਉਹ ਬਾਹਰ ਵੀ ਜਿਹੜਾ ਉਹ ਨਿਕਲਿਆ ਤੇ ਉਹਨਾਂ ਨੂੰ ਗੱਡੀ ਚੋਂ ਬਾਹਰ ਕੱਢਣ ਦੀ ਉਹਨੇ ਕੋਸ਼ਿਸ਼ ਵੀ ਕੀਤੀ, ਪਰ ਉਸ ਦੇ ਵਿੱਚ ਨਾਕਾਮਯਾਬ ਜੋ ਇਹ ਰਿਹਾ ਸੀਗਾ। ਸੋ ਇਹ ਜਿਹੜੀ ਸਥਿਤੀ ਆ, ਇਹ ਬੜੀ ਮੰਦਭਾਗੀ ਜਿਹੜੀ ਇਹ ਵਾਪਰੀ ਆ। ਕਹਿੰਦੇ ਵੀ ਕੁਝ ਘੰਟਿਆਂ ਬਾਅਦ ਅਥਾਰਟੀਜ਼ ਨੇ ਉਸ ਟਰੱਕ ਦਾ, ਜਿਸ ਦਾ ਮੰਨਿਆ ਜਾ ਰਿਹਾ ਵੀ ਜਿਹਨੇ ਗੋਲੀ ਚਲਾਈ ਆ, ਉਸ ਨੂੰ ਸੈਂਟੀਆਗੋ ਕੈਨੀਅਨ ਰੋਡ ਤੇ ਟਾਲ ਰੋਡ ਦੇ ਨਜ਼ਦੀਕ ਜਿਹੜਾ ਉਹ ਲੋਕੇਟ ਕੀਤਾ। ਉਸਨੇ ਆਪਣੇ ਆਪ ਨੂੰ ਗੱਡੀ ਦੇ ਵਿੱਚ ਹੀ ਬੰਦ ਕਰਕੇ ਰੱਖਿਆ ਸੀ। ਫਿਰ ਇਵੈਂਚੁਅਲੀ ਪੁਲਿਸ ਨੇ ਕੋਈ ਅਥਰੂ ਗੈਸ ਜਾਂ ਕੋਈ ਕੈਮੀਕਲ ਏਜੰਟ ਸਿੱਟਿਆ, ਪੁਲਿਸ ਤੇ ਡੌਗ ਦਾ ਸਹਾਰਾ ਵੀ ਲਿਆ ਗਿਆ ਤੇ ਉਸ ਨੂੰ ਉੱਥੋਂ ਬਾਹਰ ਕੱਢਿਆ ਤੇ ਫਿਰ ਗ੍ਰਿਫਤਾਰ ਕਰ ਲਿਆ ਗਿਆ ਹੈਗਾ। UPS ਨੇ ਆਪਣੇ ਇਸ ਡਰਾਈਵਰ ਦੀ ਮੌਤ ਦੇ ਉੱਤੇ ਜਿਹੜੀ ਆ ਉਹ ਸਟੇਟਮੈਂਟ ਇਸ਼ੂ ਕਰਦੇ ਹੋਏ ਜਿਹੜਾ ਉਹ ਕਿਹਾ ਆ ਵੀ ਸਾਡੇ ਆਪਣੇ ਇੱਕ ਕਰਮਚਾਰੀ ਦੀ, ਮੁਲਾਜ਼ਮ ਦੀ ਤੇ ਡਰਾਈਵਰ ਦੀ ਜਿਹੜੀ ਮੌਤ ਦੇ ਨਾਲ ਸਾਡਾ ਮਨ ਬਹੁਤ ਭਾਰੀ ਆ। ਜੀ, ਅਗਲੀ ਖਬਰ ਦੇ ਵੱਲ ਵਧੀਆ ਤੇ ਰੁਖ ਕਰੀਏ। ਔਰੇਂਜ ਕਾਊਂਟੀ ਦਾ ਸੈਂਟਾਨਾ ਦੇ ਵਿੱਚ ਇੱਕ ਮਾਂ ਨੂੰ ਆਪਣੇ ਇੱਕ 5 ਹਫ਼ਤਿਆਂ ਦੇ ਬੱਚੇ ਨੂੰ ਬੁਰੀ ਤਰ੍ਹਾਂ ਦੇ ਨਾਲ ਕੁੱਟਣ ਦੇ ਲਈ ਉਹਦੇ ਅੰਗ ਪੈਰ ਤੋੜਨ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਬਹੁਤ ਹੀ ਸੰਗੀਨ ਧਾਰਾਵਾਂ ਜਿਹੜੀਆਂ ਨੇ, ਫੈਲਨੀਜ਼ ਜਿਹੜੀਆਂ ਇਹਦੇ ਤੇ ਲਾਈਆਂ ਗਈਆਂ ਨੇ। ਮੇਰੀਅਨ ਜਿਮੇਨਜ਼ ਓਲੀਵੇਰਾ ਇਹਦਾ ਨਾਮ ਹੈ, 34 ਸਾਲਾਂ ਦੀ ਇਹ ਬੀਬੀ ਹੈ, ਸੈਂਟਾਨਾ ਦੀ ਰਹਿਣ ਵਾਲੀ ਹੈ। ਉਹਦੇ ਤੇ ਦੋਸ਼ ਇਹ ਲੱਗਿਆ ਕਿ ਜਦੋਂ ਉਹਦਾ ਬੱਚਾ ਰੋਣੋਂ ਹਟ ਨਹੀਂ ਸੀ ਰਿਹਾ ਤਾਂ ਉਦੋਂ ਉਹਨੇ ਆਪਣੇ ਬੱਚੇ ਨੂੰ ਇੰਨਾ ਕੁੱਟਿਆ ਕਿ ਉਹਦੀਆਂ 16 ਹੱਡੀਆਂ ਜਿਹੜੀਆਂ ਉਹ ਟੁੱਟ ਗਈਆਂ, ਜਿਨ੍ਹਾਂ ਦੇ ਵਿੱਚ ਸਕਲ ਫ੍ਰੈਕਚਰ ਵੀ ਹੈ ਤੇ ਹੋਰ ਵੀ ਕਈ ਜਿਹੜੀਆਂ ਹੱਡੀਆਂ ਉਹਦੀਆਂ ਟੁੱਟੀਆਂ ਨੇ। ਪੁਲਿਸ ਨੇ ਦੱਸਿਆ ਵੀ ਜਦੋਂ ਉਹਨਾਂ ਨੇ ਇਹ ਘਰ ਦੇ ਵਿੱਚੋਂ ਬੱਚੇ ਨੂੰ ਚੁੱਕਿਆ ਤਾਂ ਉਹਦੇ ਜਿਹੜਾ ਗੋਡਾ ਸੀ ਉਹ ਵੀ ਟੁੱਟਿਆ ਹੋਇਆ ਸੀ, ਇੱਕ ਐਲਬੋ ਵੀ ਟੁੱਟਿਆ ਹੋਇਆ ਸੀ, ਉਹਦੇ ਰਿਬਸ ਵੀ ਜਿਹੜੇ ਉਹ ਬ੍ਰੋਕਨ ਸੀਗੇ ਤੇ ਇੱਕ ਆਰਮ ਜਿਹੜੀ ਉਹ ਵੀ ਟੁੱਟੀ ਹੋਈ ਸੀਗੀ ਤੇ 5 ਹਫ਼ਤਿਆਂ ਦਾ ਇਹ ਬੱਚਾ ਸੀਗਾ। ਤੇ ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਔਰੇਂਜ ਕਾਊਂਟੀ ਡਿਸਟ੍ਰਿਕਟ ਅਟਾਰਨੀ ਦਾ ਆਫਿਸ ਹੈ, ਉਹਨੇ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਇਹ ਗੱਲ ਦੱਸੀ ਹੈ ਕਿ 35 ਸਾਲਾ ਉਹਦੇ ਫਾਦਰ ਨੂੰ ਵੀ ਇਸ ਮਾਮਲੇ ਦੇ ਵਿੱਚ ਚਾਰਜ ਕੀਤਾ ਗਿਆ ਐਕਸੈਸਰੀ ਦੇ ਨਾਲ
ਤੇ ਫੈਕਟ ਕਿਉਂਕਿ ਉਹਨੇ ਪੁਲਿਸ ਨੂੰ ਇਸ ਮਾਮਲੇ ਬਾਰੇ ਕੁਛ ਜਿਹੜੀਆਂ ਜਾਣਕਾਰੀਆਂ ਸੀ ਉਹ ਲੁਕੋਈਆਂ ਸੀਗੀਆਂ ਤੇ ਮਿਸਗਾਈਡ ਜਿਹੜਾ ਉਹ ਕੀਤਾ ਸੀਗਾ। ਹੁਣ ਇਹ ਬੀਬੀ ਨੂੰ ਜਿਹਦਾ ਨਾਮ ਹੈ ਮਰੀਅਨ ਜਿਮੇਨਜ਼ ਓਲੀਵੇਰਾ, ਇਹਨੂੰ ਹੁਣ ਚਾਰਜ ਕੀਤਾ ਗਿਆ 11 ਫੈਲਨੀਜ਼ ਕਾਊਂਟ ਜਿਹੜੇ ਨੇ ਚਾਈਲਡ ਅਬਿਊਜ਼ ਦੇ ਤੇ ਅਟੈਕ ਦੇ, ਜਿਹਦੇ ਨਾਲ ਉਹਦੇ ਗੋਡਾ ਵੀ ਟੁੱਟਿਆ, ਉਹਦੀ ਐਲਬੋ ਵੀ ਟੁੱਟੀ ਤੇ ਉਹਦੀ ਜਿਹੜੀ ਇੱਕ ਬਾਂਹ ਵੀ ਟੁੱਟ ਗਈ। ਸੋ ਇਸ ਤਰੀਕੇ ਨਾਲ ਆਪਾਂ ਦੇਖਦੇ ਹਾਂ ਆਮ ਹੀ ਜ਼ਮਾਨੇ ਦੇ ਵਿੱਚ ਕਿ ਮਾਪੇ ਜਿਹੜੇ ਆ ਬੱਚਿਆਂ ਨੂੰ ਗਲ ਦੇ ਨਾਲ ਲਾ ਕੇ ਰੱਖਦੇ ਆ, ਇੰਨਾ ਪਿਆਰ ਕਰਦੇ ਆ, ਪਰ ਤੁਸੀਂ ਦੇਖੋ ਵੀ ਇਹ ਜਿਹੀਆਂ ਵੀ ਬੀਬੀਆਂ ਹੈਗੀਆਂ ਜਿਨ੍ਹਾਂ ਨੇ 5 ਹਫ਼ਤਿਆਂ ਦੇ ਬੱਚੇ ਦੇ 16 ਥਾਂ ਤੋਂ ਅੰਗ ਪੈਰ ਜਿਹੜੇ ਆ ਉਹ ਤੋੜ ਦਿੱਤੇ। ਬਿਲਕੁਲ, ਮਾਂ ਦੀ ਗੋਦ ਤਾਂ ਜੀ। ਮਮਤਾ ਨਾਲ ਭਰੀ ਹੁੰਦੀ ਹੈ, ਸਭ ਤੋਂ ਸੁਰੱਖਿਅਤ ਥਾਂ ਨਿਆਣਾ ਜਿਹੜਾ ਉਹ ਮੰਨਦਾ ਆ। ਹੂੰ। ਉਹ ਵੀ ਮਾਪੇ, ਉਹ ਵੀ ਹੈਗੇ ਆ ਜੋੜੇ ਜਿਹੜੇ ਤਰਸ ਰਹੇ ਨੇ ਔਲਾਦ ਨੂੰ, ਜੀ ਬਿਲਕੁਲ। ਤੇ ਇਹਨੇ 5 ਵੀਕ ਦੇ ਆਪਣੇ ਹੀ ਬੱਚੇ ਦੇ ਉੱਤੇ ਐਡਾ ਜ਼ੁਲਮ ਜਿਹੜਾ ਜ਼ੁਲਮ ਜਿਹੜਾ ਉਹ ਕਰ ਦਿੱਤਾ। ਅਜੇ ਹੁਣੇ ਆਪਾਂ ਮਦਰ ਡੇ ਮਨਾ ਕੇ ਹਟੇ ਆ ਸਾਰੀ ਹਾਂਜੀ। ਦੁਨੀਆ, ਤੇ ਇਦਾਂ ਦੀਆਂ ਦਰਿੰਦਗੀ ਵਾਲੀਆਂ ਵੀ ਜਿਹੜੀਆਂ ਪਤਾ ਨਹੀਂ ਕਿਹੜੀ ਬਿਰਤੀ ਵਾਲੇ ਲੋਕ ਜਿਹੜੇ ਆ ਉਹ ਤੁਰੇ ਫਿਰਦੇ ਆ। ਜਿਹੜਾ ਘਰ ਵਾਲਾ, ਜਿੱਦਾਂ ਤੁਸੀਂ ਦੱਸਿਆ, ਐਕਸੈਸਰੀ ਆਫਟਰ ਦਾ ਫੈਕਟ ਹੁੰਦਾ ਵੀ ਜਿੰਨੇ ਕੋਈ ਜੁਰਮ ਕੀਤਾ ਆ ਉਸ ਦੀ ਬਾਅਦ ਚ ਮਦਦ ਕਰਨਾ ਜਾਂ ਉਸ ਨੂੰ ਬਚਾਉਣਾ, ਜਾਂ ਕਈ ਤਰੀਕੇ ਦੇ ਨਾਲ ਜਿਹੜੀ ਆ ਉਹਦੀ ਮਦਦ ਕਿਸੇ ਵੀ ਤਰੀਕੇ ਨਾਲ ਕੀਤੀ ਹੋਵੇ ਮੁਲਜ਼ਮ ਦੀ, ਤਾਂ ਫਿਰ ਉਹ ਉਸ ਦੇ ਵਿੱਚ ਜਿਹੜਾ ਉਹ ਐਡ ਇਹ ਜਿਹੜਾ ਜੁਰਮ ਦੇ ਉੱਤੇ ਜਿਹੜੇ ਚਾਰਜ ਆ ਉਹ ਲੱਗ ਜਾਂਦੇ ਨੇ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੀ ਕੈਪੀਟਲ ਤੋਂ ਇਹ ਖਬਰ ਆ ਰਹੀ ਹੈ, ਐਂਥਰੈਕਸ ਜੋ ਕਿ ਇੱਕ ਬੜਾ ਹੀ ਜਾਨਲੇਵਾ ਕਹਿ ਲਓ ਵੀ ਹੈਗਾ ਆ, ਵਾਇਰਲ ਕੰਟੈਂਟ ਬੈਕਟੀਰੀਅਲ ਜਿਹੜਾ ਇਹ ਏਜੰਟ ਆ, ਬਾਇਓਕੈਮੀਕਲ ਦੇ ਤੌਰ ਦੇ ਉੱਤੇ ਇਸ ਨੂੰ ਕਈ ਵਾਰੀ ਜਿਹੜਾ ਉਹ ਵਰਤਿਆ ਜਾਂਦਾ ਰਿਹਾ ਆ। ਕੈਲੀਫੋਰਨੀਆ ਦੀ ਕੈਪੀਟਲ ਨੂੰ ਇਵੈਕੂਏਟ ਕਰਨਾ ਪਿਆ, ਸੈਨੇਟਰਸ ਨੂੰ ਬਾਹਰ ਨਿਕਲਣਾ ਪਿਆ, ਸੈਨੇਟ ਦੇ ਸਟਾਫ ਨੂੰ, ਜਦ ਇਹ ਖਤਰਾ ਉੱਥੇ ਬਣਿਆ ਵੀ ਸ਼ਾਇਦ ਕਿਸੇ ਨੇ ਐਂਥਰੈਕਸ ਦਾ ਭਰਿਆ ਹੋਇਆ ਲਿਫਾਫਾ ਆ ਉਹ ਉੱਥੇ ਘੱਲ ਦਿੱਤਾ ਆ। ਇੱਕ ਜਿਹੜਾ ਮੈਮੋ ਸੈਕਟਰੀ ਆਫ ਸੈਨੇਟ ਜਿਹੜੀ ਐਰਿਕਾ ਕੌਂਟੀਅਰਸ, ਉਹਨੇ ਆਪਣੇ ਸਾਰੇ ਸੈਨੇਟਰਸ ਦੇ ਸਟਾਫ ਨੂੰ ਜਿਹੜਾ ਉਹ ਘੱਲਿਆ ਵੀ 9th ਫਲੋਰ ਦੇ ਉੱਤੇ ਸਵਿੰਗ ਸਪੇਸ ਬਿਲਡਿੰਗ ਦੇ ਵਿੱਚ ਇੱਕ ਪੈਕੇਜ ਡਿਲੀਵਰ ਹੋਇਆ ਆ, ਜਿਸ ਦੇ ਉੱਤੇ ਇਹ ਸ਼ੱਕ ਆ ਵੀ ਉਸ ਦੇ ਵਿੱਚ ਐਂਥਰੈਕਸ ਹੋ ਸਕਦਾ ਹੈ। ਗਵਰਨਰ ਗੈਵਿਨ ਨਿਊਸਮ ਨੇ ਜਿਹੜੀ ਆਫਿਸ ਆ ਉਹਨਾਂ ਨੇ ਵੀ ਇਸ ਦੇ ਬਾਬਤ ਜਿਹੜੀ ਸਟੇਟਮੈਂਟ ਆ ਉਹ ਦਿੱਤੀ। ਬਾਅਦ ਦੇ ਵਿੱਚ ਇਹ ਦੱਸਿਆ ਗਿਆ ਵੀ ਇਹ ਸਬਸਟੈਂਸ ਨੂੰ ਟੈਸਟ ਕੀਤਾ ਗਿਆ ਤੇ ਬਾਅਦ ਚ ਕਨਫਰਮ ਹੋਇਆ ਵੀ ਇਹ ਐਂਥਰੈਕਸ ਨਹੀਂ ਹੈਗਾ ਤੇ ਨਾ ਹੀ ਇਹ ਜਿਹੜਾ ਉਹ ਡੇਂਜਰਸ ਆ। ਜਿਹੜੀ ਚਿੱਠੀ ਆਈ ਸੀ ਅੰਡਰ ਕੰਸਟਰਕਸ਼ਨ ਬਿਲਡਿੰਗ, ਜਿਹੜੀ ਕੈਪੀਟਲ ਦੀ ਬਿਲਡਿੰਗ ਤੋਂ 2 ਬਲਾਕ ਦੂਰ ਆ ਜਿੱਥੇ ਪਹੁੰਚਿਆ ਸੀ, ਉਹਦੇ ਵਿੱਚ ਹੀ ਇਹ ਥ੍ਰੈਟ ਜਿਹੜਾ ਉਹ ਲਿਖਿਆ ਪਿਆ ਸੀਗਾ। ਕੈਲੀਫੋਰਨੀਆ ਦੇ ਲਾ ਮੇਕਰਸ ਇੱਕ ਪਾਸੇ ਸੈਨੇਟ ਤੇ ਅਸੈਂਬਲੀ ਦੇ, ਉਹਨਾਂ ਨੇ ਪੂਰੀ ਦਿਹਾੜੀ, ਜਿੱਦਾਂ ਆਪਾਂ ਕੱਲ ਵੀ ਦੱਸਿਆ ਸੀਗਾ ਵੀ ਟਾਈਟ ਬਜਟ ਈਅਰ ਦੇ ਵਿੱਚ ਬਹੁਤ ਸਾਰੇ ਬਿੱਲ ਕਿਲ ਕੀਤੇ, ਕੁਝ ਕਿ ਜਿਹੜੇ ਉਹਨਾਂ ਨੇ ਅੱਗੇ ਲੈ ਕੇ ਗਏ, ਤੇ ਸੈਨੇਟ ਦੀ ਹੀਅਰਿੰਗ ਕਹਿੰਦੇ ਉਸ ਟਾਈਮ ਪ੍ਰੋਸੈਸ ਦੇ ਵਿੱਚ ਸੀਗੀ, ਜਿਸ ਟਾਈਮ ਦੇ ਉੱਤੇ ਇਵੈਕੂਏਸ਼ਨ ਦੇ ਆਰਡਰ ਜਿਹੜੇ ਆ ਉਹਨਾਂ ਨੂੰ ਜਾਰੀ ਕਰਨੇ ਪਏ। ਕੈਲੀਫੋਰਨੀਆ ਹਾਈਵੇ ਪੈਟਰੋਲ, ਸੈਕਰਾਮੈਂਟੋ ਫਾਇਰ ਡਿਪਾਰਟਮੈਂਟ, ਕੈਲੀਫੋਰਨੀਆ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਜਿਹੜੀ ਆ ਉਹ ਬਾਅਦ ਚ ਮੌਕੇ ਤੇ ਪਹੁੰਚੀ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਪੁਲਿਸ ਨੇ ਇੱਕ ਕਾਰਵਾਈ ਕਰਦਿਆਂ ਫ੍ਰੈਜ਼ਨੋ ਦੇ ਵਿੱਚ ਇੱਕ ਗੈਂਗ ਵਾਇਲੈਂਸ ਦੇ ਨਾਲ ਜੁੜੀਆਂ ਘਟਨਾਵਾਂ ਦੇ ਵਿੱਚ ਤੇ ਡਰੱਗ ਦੇ ਕਾਰੋਬਾਰ ਦੇ ਵਿੱਚ ਜੁੜੇ ਲੋਕਾਂ ਨੂੰ 32 ਜਣਿਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ। ਪੁਲਿਸ ਨੇ ਦੱਸਿਆ ਕਿ ਇਹ ਮਲਟੀ ਏਜੰਸੀ ਆਪਰੇਸ਼ਨ ਸੀਗਾ, ਜਿਹਦੇ ਵਿੱਚ ਗੈਂਗ ਵਾਇਲੈਂਸ ਦੇ ਨਾਲ ਜੁੜੇ ਲੋਕਾਂ ਨੂੰ ਜਿਹੜਾ ਤੇ ਹੋਰ ਗੈਰ ਕਾਨੂੰਨੀ ਗੈਰ ਸਮਾਜੀ ਗਤੀਵਿਧੀਆਂ ਉਹ ਕਰਦੇ ਸੀਗੇ ਤੇ ਉਹਨਾਂ ਨੂੰ ਕ੍ਰੈਕਿੰਗ ਡਾਊਨ ਕੀਤਾ ਗਿਆ। ਫ੍ਰੈਜ਼ਨੋ ਪੁਲਿਸ ਚੀਫ ਨੇ ਪੈਕੋ ਬੈਲਡਰੇਮਾ ਤੇ ਉਹਨਾਂ ਨੇ ਇਹ ਗੱਲ ਦੱਸੀ ਹੈ ਕਿ ਲੋਕਲ, ਸਟੇਟ ਤੇ ਫੈਡਰਲ ਏਜੰਸੀ ਜਿਹੜੀਆਂ ਨੇ ਉਹਨਾਂ ਨੇ ਕਈ ਮਹੀਨਿਆਂ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਕੀਤੀ ਸੀਗੀ। ਆਪਰੇਸ਼ਨ ਗ੍ਰਿਡ ਲੌਕ ਇਹਨੂੰ ਨਾਮ ਦਿੱਤਾ ਗਿਆ ਸੀਗਾ ਤੇ ਉਹ ਕਹਿੰਦੇ ਕਿ ਜਦੋਂ ਇਹ ਆਪਰੇਸ਼ਨ ਸ਼ੁਰੂ ਹੋਇਆ ਸੀਗਾ ਤੇ ਮੰਡੇਰਾ, ਕਲੋਵਿਸ, ਫ੍ਰੈਜ਼ਨੋ ਤੇ ਵਿਸਾਲੀਆ ਦੇ ਕੁਝ ਇਲਾਕਿਆਂ ਦੇ ਵਿੱਚ ਸਰਚ ਵਾਰੰਟ ਕੱਢੇ ਸੀਗੇ ਤੇ ਅਸੀਂ 60 ਇਲੀਗਲ ਗਨਸ ਜਿਹੜੀਆਂ ਨੇ ਉਹ ਰਿਕਵਰ ਕੀਤੀਆਂ ਨੇ। 1000 ਰਾਉਂਡ ਜਿਹੜੇ ਐਮੂਨੀਸ਼ਨ ਦੇ ਉਹ ਤੇ ਡਰੱਗ ਵੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਰਿਕਵਰ ਕੀਤਾ ਗਿਆ। ਫ੍ਰੈਜ਼ਨੋ ਪੁਲਿਸ ਤੇ ਨਾਲ ਹੀ ਹੋਰ ਲੋਕਲ ਏਜੰਸੀ ਤੇ ਫੈਡਰਲ ਲਾਅ ਜਿਹੜੀ ਇਨਫੋਰਸਮੈਂਟ ਆਫੀਸਰਸ ਆ, ਉਹਨਾਂ ਨੇ ਹੁਣ ਇਹਨਾਂ ਮਾਮਲਿਆਂ ਦੀ ਤਫਤੀਸ਼ ਕਰਦਿਆਂ 32 ਜਣਿਆਂ ਨੂੰ ਅਰੈਸਟ ਕੀਤਾ ਤੇ ਇਹਨਾਂ ਦਾ ਦਾਅਵਾ ਇਹ ਹੈ ਕਿ ਇਹ ਜਿਹੜੀਆਂ ਅਰੈਸਟ ਹੋਈਆਂ ਨੇ, ਇਹਨਾਂ ਨੇ ਲੰਘੇ ਦਿਨਾਂ ਦੇ ਵਿੱਚ ਫ੍ਰੈਜ਼ਨੋ ਕਾਉਂਟੀ ਦੇ ਨਾਲ ਕਈ ਹੋਰ ਇਲਾਕਿਆਂ ਦੇ ਵਿੱਚ ਵੀ ਕੁਝ ਕ੍ਰਾਈਮ ਦੇ ਨਾਲ ਜੁੜੀਆਂ ਵਾਰਦਾਤਾਂ ਕੀਤੀਆਂ ਨੇ ਤੇ ਇਹ 4 ਗੈਂਗ ਨੇ ਜਿਹੜੇ ਕਿ ਇਹਨਾਂ ਇਲਾਕਿਆਂ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਸਰਗਰਮ ਜਿਹੜੇ ਆ ਕਹੇ ਜਾ ਸਕਦੇ ਆ। ਤੇ ਹੁਣ ਉਹ ਕਹਿੰਦੇ ਕਿ ਸਾਡੇ ਜਿਹੜੇ ਲੋਕ ਨੇ ਇਹ ਸੁਰੱਖਿਅਤ ਨੇ। ਉਹ ਕਹਿੰਦੇ ਕਿ ਸਿਟੀ ਆਫ ਫ੍ਰੈਜ਼ਨੋ ਜਿਹੜਾ ਇਹ ਸਾਡਾ ਘਰ ਹੈ ਤੇ ਅਸੀਂ ਇਹਨੂੰ ਪ੍ਰੋਟੈਕਟ ਕਰਨ ਦੇ ਲਈ ਹਮੇਸ਼ਾ
ਡੈਡੀਕੇਟਡ ਹਾਂ ਸਾਰੀਆਂ ਕਮਿਊਨਿਟੀਜ਼ ਨੂੰ ਪ੍ਰੋਟੈਕਟ ਕਰਨ ਦੇ ਲਈ, ਵਾਇਲੈਂਸ ਤੇ ਹਾਰਮ ਨਾ ਕੋਈ ਕਿਸੇ ਨੂੰ ਕਰ ਸਕੇ। ਤੇ 24 ਪਲੈਨਡ ਸ਼ੂਟਿੰਗਸ ਨੂੰ ਇਹਨਾਂ ਨੇ ਜਿਹੜਾ ਅੰਜਾਮ ਦਿੱਤਾ ਸੀਗਾ ਲੰਘੇ ਦਿਨਾਂ ਦੇ ਵਿੱਚ। ਸੋ ਉਹਨਾਂ ਨੇ ਕਿਹਾ ਕਿ ਹੁਣ ਸਾਨੂੰ ਇਹ ਵੀ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੋਡੈਸਟੋ ਤੇ ਲਾਸ ਐਂਜਲਸ ਦੇ ਵਿੱਚ ਵੀ ਜਿਹੜੀਆਂ ਕੁਛ ਕੁ ਵਾਰਦਾਤਾਂ ਹੋਈਆਂ ਨੇ, ਉੱਥੇ ਵੀ ਇਹਨਾਂ ਦੇ ਤਾਰ ਜਿਹੜੇ ਆ ਉਹ ਜੁੜੇ ਹੋ ਸਕਦੇ ਆ। ਪੁਲਿਸ ਨੇ ਇਹ ਵੀ ਦਾਅਵਾ ਕੀਤਾ ਕਿ 10 ਜਣਿਆਂ ਨੂੰ ਅਸੀਂ ਰੈਸਕਿਊ ਕੀਤਾ ਹੈ, ਇਹਨਾਂ ਦੇ ਗਰੋਹ ਦੇ ਵਿੱਚੋਂ ਹਿਊਮਨ ਟ੍ਰੈਫਿਕਿੰਗ ਦੇ ਮਾਮਲੇ ਦੇ ਵਿੱਚ ਵੀ ਉਹ ਜਿਹੜੇ ਹੋ ਸਕਦੇ ਨੇ। ਸੋ 10 ਜਣੇ ਵਿਕਟਮ ਵੀ ਕਹੇ ਜਾ ਸਕਦੇ ਆ। 32 ਜਣਿਆਂ ਨੂੰ ਅਰੈਸਟ ਇਹਨਾਂ ਇਲੀਗਲ ਗਤੀਵਿਧੀਆਂ ਦੇ ਮਾਮਲੇ ਦੇ ਵਿੱਚ ਕੀਤਾ ਗਿਆ। ਜੀ, ਕੱਲ ਜਿੱਦਾਂ ਆਪਾਂ ਦੱਸਦੇ ਸੀਗੇ ਵੀ ਫ੍ਰੈਜ਼ਨੋ ਦੇ ਇਰਦ ਗਿਰਦ ਜਿਹੜੇ ਕੀਆ ਦੀਆਂ ਗੱਡੀਆਂ ਤੇ ਹੰਡਾਈ ਦੀਆਂ ਗੱਡੀਆਂ ਜੀ ਨੂੰ ਜੀ ਚੋਰੀ ਕਰਨ ਤੇ ਗੈਂਗ ਘੁੰਮ ਰਹੇ ਆ। ਕੀਆ ਅਮਰੀਕਾ ਕਹਿੰਦੇ ਆ ਵੀ ਉਹ ਗੱਡੀਆਂ ਚੋਰੀ ਨਾ ਹੋਣ, ਹਮ, ਇਸ ਦੇ ਲਈ ਫ੍ਰੈਜ਼ਨੋ ਵਿੱਚ ਇੱਕ ਇਦਾਂ ਦਾ ਉਹ ਪ੍ਰੋਗਰਾਮ ਕਰ ਰਹੇ, ਇਵੈਂਟ ਕਰ ਰਹੇ, ਜਿਹਦੇ ਵਿੱਚ ਚੋਰੀ ਤੋਂ ਬਚਾਉਣ ਦੇ ਲਈ ਕੁਝ ਉਪਕਰਨ ਉਹ ਗੱਡੀਆਂ ਦੇ ਵਿੱਚ ਫ੍ਰੀ ਇੰਸਟਾਲ ਕੀਤੇ ਜਾਣਗੇ। ਜੀ ਥੈਫਟ ਡੈਟਰੈਂਟ ਇੰਸਟਾਲੇਸ਼ਨ ਇਵੈਂਟ ਫੈਸ਼ਨ ਫੇਅਰ ਮਾਲ ਦੇ ਵਿੱਚ ਕਹਿੰਦੇ ਆ ਇਹ ਹੋਵੇਗਾ। ਇਹ ਕੰਪਨੀ ਨੇ ਕਿਹਾ ਵੀ ਜਿਹੜਾ ਸੋਸ਼ਲ ਮੀਡੀਆ ਚੈਲੰਜ ਇਸ ਟਾਈਮ ਸਾਹਮਣੇ ਆ, ਜਿਸ ਦੇ ਵਿੱਚ ਟੀਨੇਜਰਸ ਤੇ ਜੁਵਨਾਈਲਸ ਉਹ ਆ ਰਹੇ ਨੇ ਤੇ ਗੱਡੀਆਂ ਜਿਹੜੀਆਂ ਉਹ ਚੋਰੀ ਕਰ ਰਹੇ ਨੇ। ਕਹਿੰਦੇ ਵੀ ਜਿਹੜੇ ਕੀਆ ਵਹੀਕਲਸ ਦੇ ਵਿੱਚ ਚਾਬੀ ਲੱਗਦੀ ਆ ਸਟੀਲ ਵਾਲੀ ਕੀ ਆ, ਟਰਨ ਟੂ ਇਗਨੀਸ਼ਨ ਸਿਸਟਮ ਆ, ਉਹਨਾਂ ਦੇ ਵਿੱਚ ਜਿਹੜਾ ਮੁਫਤ ਜਿਹੜਾ ਡਿਟਰੈਂਟ ਆ ਉਹ ਇੰਸਟਾਲ ਕੀਤਾ ਜਾ ਸਕਦਾ ਆ। ਇਹ ਕਹਿੰਦੇ 31 ਮਈ ਤੱਕ ਇਵੈਂਟ ਹੋਵੇਗਾ। 31 ਮਈ ਤੋਂ 2 ਜੂਨ ਤੱਕ ਫੈਸ਼ਨ ਫੇਅਰ ਮਾਲ ਦੇ ਵਿੱਚ ਫਰਾਈਡੇ ਥਰੂ ਸੈਟਰਡੇ ਸਵੇਰੇ 8 ਤੋਂ ਸ਼ਾਮੀ 6 ਵਜੇ ਤੱਕ, ਸ਼ਨੀਚਰਵਾਰ ਨੂੰ, ਤੇ ਸੰਡੇ ਨੂੰ ਜਿਹੜਾ 8 ਤੋਂ 3 ਵਜੇ ਤੱਕ। ਸੋ ਤੁਸੀਂ ਆਪਣਾ ਵਿਨ ਨੰਬਰ ਪਾ ਕੇ ਕਹਿੰਦੇ ਆ ਵੀ ਚੈੱਕ ਕਰ ਸਕਦੇ ਆ ਵੀ ਕੀ ਤੁਸੀਂ ਇਸ ਦੇ ਲਈ ਫ੍ਰੀ ਇਹ ਜਿਹੜਾ ਇਕਵਿਪਮੈਂਟ ਲਵਾਉਣ ਦੇ ਲਈ ਐਲੀਜੀਬਲ ਹੋ ਜਾਂ ਨਹੀਂ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਸੈਕਰਾਮੈਂਟੋ ਦਾ। ਸੈਕਰਾਮੈਂਟੋ ਫਾਇਰ ਡਿਪਾਰਟਮੈਂਟ ਨੇ ਇੱਕ ਜਾਣਕਾਰੀ ਦਿੱਤੀ ਹੈ ਕਿ ਅਮਰੀਕਨ ਰਿਵਰ ਜਿਹੜਾ ਉਹਦੇ ਵਿੱਚ ਵੈਟ ਐਵੀਨਿਊ ਦੇ ਨੇੜੇ ਜਿਹੜੀ ਇੱਕ ਕਾਰ ਲੱਭੀ ਹੈ, ਉਹਨਾਂ ਨੂੰ ਇੱਕ ਜਿਹੜੀ ਇਸ ਦਰਿਆ ਦੇ ਵਿੱਚ ਇਹਨਾਂ ਪਾਣੀਆਂ ਦੇ ਵਿੱਚ ਡੁੱਬੀ ਹੋਈ, ਤੇ ਉਸ ਤੋਂ ਬਾਅਦ ਉਹਨਾਂ ਨੇ ਇਸ ਕਾਰ ਨੂੰ ਜਿਹੜਾ ਉਹ ਕੱਢਿਆ, ਤੇ ਪਰ ਇਹਦੇ ਵਿੱਚ ਕੋਈ ਵੀ ਬੰਦਾ ਜਾਂ ਕੋਈ ਵੀ ਡੈਡ ਬੋਡੀ ਜਾਂ ਕੋਈ ਵੀ ਹਿਊਮਨ ਰਿਮੇਨ ਜਿਹੜਾ ਉਹ ਨਹੀਂ ਮਿਲੇ। ਪਰ ਉਹਨਾਂ ਨੂੰ ਇਹ ਜ਼ਰੂਰ ਲੱਗਦਾ ਹੈ ਕਿ ਲੰਘੇ ਦਿਨਾਂ ਦੇ ਵਿੱਚ ਜਿਹੜੀਆਂ ਕੁਛ ਕੁ ਵਾਰਦਾਤਾਂ ਹੋਈਆਂ ਸੀ ਪਾਣੀ ਦੇ ਵਿੱਚ ਡਿੱਗਣ ਦੀਆਂ, ਤੇ ਉਹ ਨਾਲ ਹੀ ਜਿਹੜਾ ਫਾਇਰ ਡਿਪਾਰਟਮੈਂਟ ਆ ਉਹ ਪੁਲਿਸ ਡਿਪਾਰਟਮੈਂਟ ਦੇ ਨਾਲ ਲੱਗ ਕੇ ਇਹ ਵੀ ਖੋਜ ਰਿਹਾ ਕਿ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਕਿੱਥੇ ਕੋਈ ਵਹੀਕਲ, ਕਿੱਥੇ ਕੋਈ ਕਾਰ ਜਿਹੜੀ ਹੈ ਮਿਸ ਜਾਂ ਕਾਰ ਹਾਦਸਾਗ੍ਰਸਤ ਹੋ ਕੇ ਪਾਣੀਆਂ ਦੇ ਵਿੱਚ ਡਿੱਗੀ ਹੋਵੇ, ਇਹ ਪਤਾ ਲਾਇਆ ਜਾ ਰਿਹਾ ਹੈ। ਪਰ ਉਹਨਾਂ ਨੂੰ ਕੁਝ ਸਮਾਂ ਪਹਿਲਾਂ ਹੀ ਜਿਹੜਾ ਦੱਸਿਆ ਗਿਆ ਸੀਗਾ ਕਿ ਇੱਕ ਕਾਰ ਜਿਹੜੀ ਆ ਉਹ ਪਾਣੀਆਂ ਦੇ ਵਿੱਚ ਤੈਰ ਰਹੀ ਹੈ, ਤੇ ਉਸ ਤੋਂ ਬਾਅਦ ਇਹ ਕਹਿੰਦੇ ਕਿ ਹਲੇ ਇਹ ਸਿੱਟੇ ਤੇ ਪਹੁੰਚਣਾ ਔਖਾ ਹੈ ਵੀ ਇਹ ਕਾਰ ਕਿਵੇਂ ਡਿੱਗੀ ਹੈ, ਕਿਸੇ ਨੇ ਜਾਣਬੁੱਝ ਕੇ ਕਿਸੇ ਵਾਰਦਾਤ ਨੂੰ ਅੰਜਾਮ ਦੇ ਕੇ ਇਹਨੂੰ ਪਾਣੀਆਂ ਦੇ ਵਿੱਚ ਸਿੱਟਿਆ, ਜਾਂ ਇਹ ਕਿਸੇ ਹਾਦਸੇ ਦਾ ਸ਼ਿਕਾਰ ਹੋ ਕੇ ਪਾਣੀਆਂ ਦੇ ਵਿੱਚ ਡਿੱਗੀ ਹੈ। ਅਗਲੀ ਗੱਲ ਕਰਦੇ ਜਾਈਏ, ਸਾਬਕਾ ਸਪੀਕਰ ਨੈਂਸੀ ਪਲੋਸੀ, ਉਸਦੇ ਘਰ ਵਾਲਾ ਪੌਲ ਪਲੋਸੀ ਤੇ ਉਸਦੇ ਘਰੇ ਇੱਕ ਜਾਣੇ ਨੇ ਥੌੜੇ ਦੇ ਨਾਲ ਹਮਲਾ ਜਿਹੜਾ ਉਹ ਕੀਤਾ ਸੀ। ਜੀ ਇਸ ਮਾਮਲੇ ਵਿੱਚ ਉਹ ਜਿਹੜਾ ਅਟੈਕਰ ਡੇਵਿਡ ਡੀ ਪੈਪੇ, ਉਸ ਨੂੰ ਅਸੌਲਟ ਦੇ ਮਾਮਲੇ ਦੇ ਵਿੱਚ ਗਿਲਟੀ ਦੋਸ਼ੀ ਪਾਇਆ ਗਿਆ ਸੀ ਤੇ ਅਟੈਂਪਟਡ ਕਿਡਨੈਪਿੰਗ ਦੇ ਮਾਮਲੇ ਵਿੱਚ ਵੀ ਦੋਸ਼ੀ ਪਾਇਆ ਗਿਆ ਸੀ। ਹੁਣ ਕਹਿੰਦੇ ਉਸ ਨੂੰ 30 ਸਾਲਾਂ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਹੈਗੀ ਹੈ। ਜੱਜ ਜੈਕਲਿਨ ਸਕਾਟ ਕਾਰਲੀ, ਉਸ ਨੇ ਡੇਵਿਡ ਪੈਪੇ 44 ਸਾਲਾ, ਜਿਸ ਨੂੰ ਜੂਰਸ ਨੇ ਬੀਤੇ ਨਵੰਬਰ ਦੇ ਵਿੱਚ ਇਹਨਾਂ ਸਾਰੇ ਦੋਸ਼ਾਂ ਦੇ ਲਈ ਦੋਸ਼ੀ ਕਰਾਰ ਦਿੱਤਾ ਸੀ, ਉਸ ਦੇ ਲਈ 40 ਸਾਲ ਦੀ ਸਜ਼ਾ ਮੰਗੀ ਗਈ ਸੀ ਪ੍ਰੋਸੀਕਿਊਟਰ ਦੇ ਦੁਆਰਾ, ਪਰ ਜਿਹੜੀ ਜੱਜ ਆ ਉਸ ਨੇ 30 ਸਾਲ ਦੀ ਸਜ਼ਾ ਸੁਣਾਈ ਆ। 20 ਸਾਲ ਦੀ ਸਜ਼ਾ ਇੱਕ ਕਾਊਂਟ ਦੇ ਲਈ ਤੇ 30 ਸਾਲ ਦੀ ਜਿਹੜੀ ਆ ਉਹ ਦੂਸਰੇ ਕਾਊਂਟ ਦੇ ਲਈ, ਤੇ ਦੋਨੋਂ ਇਕੱਠੀਆਂ ਪੈਰਲਲੀ ਜਿਹੜੀਆਂ ਸਜ਼ਾਵਾਂ ਜਿਹੜੀਆਂ ਉਹ ਚੱਲਣਗੀਆਂ। ਤੇ ਕਹਿੰਦੇ 18 ਮਹੀਨੇ ਜਿਹੜਾ ਇਹ ਜੇਲ੍ਹ ਚ ਰਿਹਾ ਆ ਉਹ ਉਸ ਦਾ ਉਹਨੂੰ ਕ੍ਰੈਡਿਟ ਮਿਲ ਜਾਵੇਗਾ। ਤੇ ਸੋ ਡੀ ਪੈਪੇ ਕਹਿੰਦੇ ਵੀ ਚੁੱਪਚਾਪ ਉਸ ਟਾਈਮ ਜਦ ਉਸ ਨੂੰ ਸਜ਼ਾ ਸੁਣਾਈ ਜਾ ਰਹੀ ਸੀ ਉਹ ਉੱਥੇ ਖੜਾ ਰਿਹਾ, ਅੱਖਾਂ ਨੀਵੀਆਂ ਜਿਹੜੀਆਂ ਉਹ ਪਾ ਕੇ। ਜਿਹੜਾ ਉਸਦਾ ਪਬਲਿਕ ਡਿਫੈਂਸ ਅਟਰਨੀ ਸੀ ਉਸਨੇ ਜੱਜ ਦੇ ਨਾਲ ਜ਼ਿਲ੍ਹਾ ਕੀਤੀ ਵੀ ਇਸ ਨੂੰ ਸਿਰਫ 14 ਸਾਲ ਦੀ ਜਿਹੜੀ ਉਹ ਸਜ਼ਾ ਹੋਵੇ, ਕਿਉਂਕਿ ਉਹ ਆਪਣੇ ਜ਼ਿੰਦਗੀ ਦੇ ਵਿੱਚ ਬੜੇ ਔਖੇ ਸਮੇਂ ਚੋਂ ਲੰਘ ਰਿਹਾ ਆ, ਉਹਦਾ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਆ। ਪਰ ਜਿਹੜੇ ਜੱਜ ਕੌਰਲੀ ਉਹਨਾਂ ਨੇ ਕਿਹਾ ਵੀ ਡੀ ਪੈਪੇ ਦਾ ਜਿਹੜਾ ਸੈਂਟੈਂਸ ਇਸ ਲਈ ਇਸ ਨੂੰ ਇਹ ਦਿੱਤਾ ਜਾ ਰਿਹਾ ਵੀ ਪਬਲਿਕ ਅਫੀਸ਼ੀਅਲ ਦੇ ਘਰ ਇਸਨੇ ਬ੍ਰੇਕ ਇਨ ਕਰਕੇ ਜਿਹੜਾ ਇੱਕ ਅਨਪ੍ਰੈਸੀਡੈਂਟਡ ਐਕਟ ਕੰਟਰੀ ਦੇ ਇਤਿਹਾਸ ਦੇ ਵਿੱਚ ਕੀਤਾ ਆ, ਸੋ ਇਸ ਲਈ ਇਸ ਨੂੰ 30 ਸਾਲ ਦੀ ਸਜ਼ਾ ਸੁਣਾਈ ਗਈ ਆ।
ਜੀ। ਅਗਲੀ ਇੱਕ ਖਬਰ ਦੇ ਵੱਲ ਵਧੀਏ ਤੇ ਇੱਕ ਕਈ ਵਾਰੀ ਕਈ ਲੋਕ ਸੋਚਦੇ ਨੇ ਕਿ ਕ੍ਰਾਈਮ ਕਰਕੇ ਸ਼ਾਇਦ ਸਾਨੂੰ ਕਿਸੇ ਨੇ ਫੜਨਾ ਨਹੀਂ, ਜਾਂ ਕਈ ਵਾਰੀ ਤੂੰ-ਤੂੰ ਮੈਂ-ਮੈਂ ਹੋ ਜਾਂਦੀ ਹੈ ਸੜਕਾਂ ਦੇ ਉੱਤੇ ਜਾਂਦਿਆਂ ਤੇ, ਪਰ ਇਸੇ ਦੌਰਾਨ ਕਈ ਲੋਕ ਜਿਹੜੇ ਹੋਛੇ ਲੋਕ ਹੁੰਦੇ ਨੇ ਉਹ ਕ੍ਰਾਈਮ ਕਰ ਜਾਂਦੇ ਨੇ। ਪਰ ਹੁਣ ਇੱਕ ਪੁਲਿਸ ਨੇ ਇੱਕ ਮਾਮਲੇ ਦੇ ਵਿੱਚ, ਜਿਹੜੀ ਘਟਨਾ ਵਾਪਰੀ ਸੀ ਮੈਨਚੈਸਟਰ ਦੇ ਵਿੱਚ, ਉਸ ਮਾਮਲੇ ਦੇ ਵਿੱਚ ਇੱਕ ਸ਼ੂਟਿੰਗ ਦੀ ਵਾਰਦਾਤ ਵਾਪਰੀ ਸੀ ਤੇ ਇਹ 10 ਮਈ ਦੀ ਗੱਲ ਹੈ। ਹੁਣ ਉਸ ਮਾਮਲੇ ਦੇ ਵਿੱਚ ਇੱਕ ਮਾਈਕਲ ਟਿਡਮੈਸ਼ ਨਾਮ ਦੇ ਇੱਕ ਬੰਦੇ ਨੂੰ, ਜਿਹਦੀ ਉਮਰ 48 ਸਾਲ ਹੈ, ਉਹ ਦੱਸੀ ਗਈ ਹੈ, ਉਹਨੂੰ ਅਰੈਸਟ ਕੀਤਾ ਚੀਕੋ ਦੇ ਇਲਾਕਿਆਂ ਦੇ ਵਿੱਚੋਂ, ਜਿਹੜਾ ਕਿ 170 ਮਾਈਲਜ਼ ਦੂਰ ਪੈਂਦਾ ਮੋਡੈਸਟੋ ਦੇ ਵਿੱਚੋਂ। ਡਿਟੈਕਟਿਵਜ਼ ਨੇ ਇਹ ਗੱਲ ਦੱਸੀ ਹੈ ਕਿ ਇਹ ਦੋਨੇ ਬੰਦੇ, ਜਿਹੜਾ ਮਾਈਕਲ ਟਿਡਮੈਸ਼ ਹੈ, ਮਾਰਸ਼ਾ 48 ਸਾਲਾ, ਇਹਦੀ ਬ੍ਰਾਇਨ ਬ੍ਰਿੰਕ ਨਾਮ ਦੇ ਇੱਕ ਬੰਦੇ ਦੇ ਨਾਲ ਤੂੰ-ਤੂੰ ਮੈਂ-ਮੈਂ ਹੋ ਗਈ ਸੀ। ਤੇ ਉਸ ਤੋਂ ਬਾਅਦ ਇਹਨੇ ਉਸ ਨੂੰ ਮਾਰ ਦਿੱਤਾ, ਗੋਲੀਆਂ ਮਾਰ ਦਿੱਤੀਆਂ ਬੜੇ ਬੁਰੇ ਤਰੀਕੇ ਦੇ ਨਾਲ, ਬੜੇ ਜ਼ਾਲਮਾਨਾ ਤਰੀਕੇ ਦੇ ਨਾਲ। ਤੇ ਜਦੋਂ ਉਹਦੇ ਤੱਕ ਕੋਈ ਵੀ ਐਂਬੂਲੈਂਸ ਜਾਂ ਉਹਦੇ ਤੱਕ ਮੈਡੀਕਲ ਪਰਸਨਲ ਪਹੁੰਚੇ ਤਾਂ ਉੱਥੋਂ ਉਹਨੂੰ ਥਾਂਈ ਜਿਹੜਾ ਉਹ ਡਿਕਲੇਅਰ ਕਰ ਦਿੱਤਾ ਗਿਆ ਸੀ, ਡੈਡ ਡਿਕਲੇਅਰ ਕਰ ਦਿੱਤਾ ਗਿਆ ਸੀ ਤੇ ਇਹ ਉੱਥੋਂ ਫਰਾਰ ਹੋ ਗਿਆ ਸੀਗਾ। ਹੁਣ ਪੁਲਿਸ ਨੇ ਕੇਅਰ ਐਵੀਨਿਊ ਦੇ ਇਲਾਕੇ ਨੇ ਚੀਕੋ ਦੇ ਵਿੱਚ, ਤੇ ਉੱਥੋਂ ਇਹਨੂੰ 47 ਸਾਲਾ ਬ੍ਰਾਇਨ ਟੈਨਬਰਿਕ ਦੇ ਕਤਲ ਮਾਮਲੇ ਦੇ ਵਿੱਚ ਇਸ ਬੰਦੇ ਨੂੰ ਗ੍ਰਿਫਤਾਰ ਕੀਤਾ ਹੈ ਤੇ ਹੁਣ ਇਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਤੇ ਦੱਸਿਆ ਜਾ ਰਿਹਾ ਕਿ ਉਹ ਐਲੀਜੀਬਲ ਮਾਫ਼ ਕਰਨਾ ਬੇਲ ਦੇ ਲਈ। ਸੋ ਹੁਣ ਉਹਨੂੰ ਜਿਹੜਾ, ਜੇ ਉਹਨੇ ਉਹਦੇ ਲਈ ਜਿਹੜੀ ਬੇਲ ਰੱਖੀ ਗਈ ਹੈ, ਉਹ ਤਕਰੀਬਨ $20,000 ਤੋਂ ਵੀ ਉੱਪਰ ਜਿਹੜੀ ਆ ਉਹ ਰੱਖੀ ਗਈ ਹੈ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਡੋਮੈਸਟਿਕ ਅਬਿਊਜ਼ 'ਚ ਕਹਿੰਦੇ ਵੀ ਜੇ ਕਿਤੇ ਹੁੰਦਾ ਆ ਤੇ ਉਸ ਦਾ ਕੋਈ ਪੀੜਤ ਡਾਕਟਰ ਦੇ ਕੋਲ ਜਾਂਦਾ ਆ ਜੀ। ਤੇ ਕੈਲੀਫੋਰਨੀਆ ਦੇ ਡਾਕਟਰਸ ਨੂੰ ਰਿਪੋਰਟ ਕਰਨਾ ਪੈਂਦਾ ਵੀ ਡੋਮੈਸਟਿਕ ਅਬਿਊਜ਼ ਹੁੰਦਾ ਆ ਪੁਲਿਸ ਨੂੰ। ਇਸ ਦੇ ਬਾਬਤ ਇੱਕ ਨਵਾਂ ਕਾਨੂੰਨ ਜਿਹੜਾ ਉਹ ਆ ਰਿਹਾ ਸੀ, ਜੋ ਇਸ ਨੂੰ ਚੇਂਜ ਕਰ ਸਕਦਾ ਆ। ਇਹ ਮੌਜੂਦਾ ਲਾਅ ਦੇ ਵਿੱਚ ਹੈਲਥ ਕੇਅਰ ਪ੍ਰੋਵਾਈਡਰ ਮਿਸਡਿਮੀਨਰ ਚਾਰਜ ਉਹਨਾਂ ਉੱਤੇ ਲੱਗ ਸਕਦਾ ਆ ਜੇ ਉਹ ਰਿਪੋਰਟ ਨਹੀਂ ਕਰਦੇ। ਪਰ ਕਈ ਪਿਛਲੇ ਸਾਲਾਂ ਦੇ ਵਿੱਚ ਜਿਹੜੇ ਡੋਮੈਸਟਿਕ ਵਾਇਲੈਂਸ ਦੇ ਸਰਵਾਈਵਰ ਆ, ਉਹ ਵੀ ਕਹਿ ਰਹੇ ਸੀਗੇ ਵੀ ਮੈਂਡੇਟਰੀ ਜਿਹੜੀ ਰਿਕੁਆਇਰਮੈਂਟ ਆ ਰਿਪੋਰਟਿੰਗ, ਉਹ ਵਿਕਟਮਸ ਨੂੰ ਇਲਾਜ ਕਰਵਾਉਣ ਤੋਂ ਰੋਕ ਰਹੀ ਹੈਗੀ ਆ। ਸੋ ਇਹ ਉਹਨਾਂ ਦਾ ਇੱਕ ਪਾਸੇ ਕਹਿਣਾ ਸੀਗਾ। ਸੋ ਉਹਨਾਂ ਨੇ ਹੁਣ ਇਹ ਜਿਹੜੇ ਇੱਕ ਨਵੇਂ ਬਿੱਲ ਆ, ਅਸੈਂਬਲੀ ਮੈਂਬਰ ਟੀਨਾ ਮੈਕਿਨਰ, ਉਹਨਾਂ ਨੇ ਜਿਹੜਾ ਕਹਿੰਦੇ ਵੀ ਉਸ ਦੇ ਵਿੱਚ ਜਿਹੜੀ ਰਿਕੁਆਇਰਮੈਂਟ ਆ ਡਾਕਟਰ ਤੇ ਹੈਲਥ ਕੇਅਰ ਪ੍ਰੋਵਾਈਡਰਸ ਦੀ ਪੁਲਿਸ ਨੂੰ ਵਾਇਲੈਂਸ ਦੇ ਬਾਰੇ, ਉਹ ਉਸ ਦੇ ਉੱਤੇ ਆਧਾਰ ਦੇ ਉੱਤੇ ਰੱਖ ਦਿੱਤੀ ਆ ਵੀ ਜੇ ਪੇਸ਼ੈਂਟ ਦੀ ਲਾਈਫ ਨੂੰ ਸੇਵ ਕੀਤਾ ਜਾ ਸਕਦਾ ਜਾਂ ਨਹੀਂ, ਜਾਂ ਕਿਸੇ ਸਸਪੈਕਟਡ ਕੇਸਿਸ ਆਫ ਅਬਿਊਜ਼ ਦੇ ਵਿੱਚ ਜੇ ਪੇਸ਼ੈਂਟ ਰਿਪੋਰਟ ਨਹੀਂ ਕਰਨਾ ਚਾਹੁੰਦਾ ਕ੍ਰਾਈਮ, ਤਾਂ ਹੈਲਥ ਕੇਅਰ ਪ੍ਰੋਵਾਈਡਰ ਜਿਹੜਾ ਆ ਉਸ ਨੂੰ ਰਿਕੁਆਇਰ ਹੋਊਗਾ ਵੀ ਉਹ ਪੇਸ਼ੈਂਟ ਟੂ ਵਿਕਟਮ ਐਡਵੋਕੇਟ ਸਰਵਿਸਿਜ਼ ਨੂੰ ਜਿਹੜਾ ਉਹ ਸਿਰਫ ਦੱਸੇ, ਨਾ ਕਿ ਜਿਹੜਾ ਉਹ ਲਾ ਐਨਫੋਰਸਮੈਂਟ ਨੂੰ। ਇਹ ਪਿਛਲੇ ਸਾਲ ਜਿਹੜੇ ਟੀਨਾ ਮੈਕਿਨਰ ਆ, ਉਹਨਾਂ ਨੇ ਇਸ ਬਿੱਲ ਨੂੰ ਜਿਹੜਾ ਉਹ ਲਿਆਂਦਾ ਸੀ। ਇਹ ਸੈਨੇਟ ਦੇ ਵਿੱਚ ਕਹਿੰਦੇ ਵੀ ਡਾਈ ਹੋ ਗਿਆ ਸੀ, ਪਰ ਕੱਲ ਬੀਤੇ ਸੋਮਵਾਰ ਨੂੰ ਇਹ ਜਿਹੜਾ ਬਿੱਲ ਆ ਇੱਕ ਵਾਰੀ ਫੇਰ ਅਸੈਂਬਲੀ ਦੇ ਵਿੱਚੋਂ ਲੰਘ ਗਿਆ। 41 ਵੋਟਾਂ ਜਿਹੜੀਆਂ ਆ ਇਸ ਨੂੰ ਪਾਸ ਜਿਹੜੀਆਂ ਹੋਣ ਦੇ ਲਈ ਚਾਹੀਦੀਆਂ ਸੀ ਤੇ ਇਹਨੂੰ 42 ਜਿਹੜੀਆਂ ਉਹ ਮਿਲ ਗਈਆਂ ਹੈਗੀਆਂ ਆ। ਸੋ ਆਪਣੇ ਵੀ ਜਿਹੜੇ ਅਸੈਂਬਲੀ ਮੈਂਬਰ ਜਸਮੀਤ ਮੈਸ, ਜੋ ਕਿ ਖੁਦ ਡਾਕਟਰ ਆ, ਉਹਨਾਂ ਨੇ ਇਸ ਬਿੱਲ ਦੇ ਉੱਤੇ ਨਾ ਕੀਤੀ ਸੀ। ਉਹ ਕਹਿੰਦੇ ਸੀ ਵੀ ਨਹੀਂ, ਇਹ ਤਾਂ ਡਾਕਟਰਸ ਦੀ ਪੱਕੀ ਡਿਊਟੀ ਹੋਣੀ ਚਾਹੀਦੀ ਹੈ ਵੀ ਰਿਪੋਰਟ ਕਰਨਾ ਜੇ ਕੋਈ ਡੋਮੈਸਟਿਕ ਅਬਿਊਜ਼ ਦਾ ਜੇ ਕਿਸੇ ਦੇ ਨਾਲ ਹੋਇਆ ਆ। ਇਹਦੇ ਨਾਲ ਡੋਮੈਸਟਿਕ ਅਬਿਊਜ਼ ਜਿਹੜਾ ਆ ਉਹ ਲੁਕਦਾ ਆ ਤੇ ਇਹ ਲੁਕਾਉਣਾ ਜਿਹੜਾ ਉਹ ਗਲਤ ਗੱਲ ਹੋਊਗੀ। 12 ਰਿਪਬਲਿਕਨਸ ਨੇ ਵੀ ਇਸ ਬਿੱਲ ਦੇ ਉਲਟ ਜਿਹੜੀ ਆ ਉਹ ਵੋਟ ਪਾਈ ਸੀਗੀ, ਪਰ ਇਵੈਂਚੁਅਲੀ ਅਸੈਂਬਲੀ ਚੋਂ ਇਹ ਪਾਸ ਹੋ ਕੇ ਅੱਗੇ ਲੰਘ ਗਿਆ ਹੈਗਾ ਆ। ਜੀ। ਸੋ ਆਪਣਾ ਜਿਹੜਾ ਸਭਾ ਸਮਾਪਤ ਹੈ ਜੀ। ਹਾਂਜੀ ਤੇ ਜਾਂਦੇ ਜਾਂਦੇ ਜੇ ਮਾਰਕੀਟ ਦਾ ਹਾਂਜੀ ਪ੍ਰਵੀਨ ਜੀ ਦੱਸਦੇ ਜਾਈਏ ਤਾਂ ਜੀ। ਅੱਜ ਵੀਕਐਂਡ ਦੀ ਕਲੋਜ਼ਿੰਗ ਦੇ ਉੱਤੇ ਲਗਾਤਾਰ ਜੇ ਦੇਖਿਆ ਜਾਵੇ ਤਾਂ ਡਾਓ ਜੋਨ ਤੇ ਉਹ ਸਾਰਾ ਕੁਝ ਬਹੁਤ ਹੀ ਤਾਂ ਨੂੰ ਚੱਲ ਰਿਹਾ ਆ। 134 ਪੁਆਇੰਟ ਵੱਧ ਕੇ ਡਾਓ ਜੋਨ 40,000 ਤੇ 4 ਤੇ ਬੰਦ ਹੋਇਆ। S&P ਦੇ ਵਿੱਚ 6 ਪੁਆਇੰਟ ਵੱਧ ਕੇ 5303, ਨੈਸਡੈਕ 12 ਪੁਆਇੰਟ ਘਟ ਕੇ 16,686। ਸੋਨੇ ਦਾ ਭਾਅ $2420 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $80 ਪ੍ਰਤੀ ਬੈਰਲ, 10 year yield 4.42%, ਕ੍ਰਿਪਟੋ ਕਰੰਸੀ ਬਿਟਕੋਇਨ 66,865, 895 ਤੇ ਇਥੀਰੀਅਮ 3000 ਤੇ $95 ਦੇ ਬਰਾਬਰ ਚੱਲ ਰਿਹਾ ਹੈ। ਜੀ, ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ $1 ਦੀ ਕੀਮਤ ਰਹੀ ਹੈ ਇੰਡੀਅਨ ਰੁਪਏ ਦੇ ਬਰਾਬਰ $83 ਤੇ 30 ਪੈਸੇ, ਤੇ ਇਸੇ ਤਰ੍ਹਾਂ ਕੈਨੇਡੀਅਨ ਡਾਲਰ ਦੇ ਬਰਾਬਰ $US ਦੀ ਕੀਮਤ ਰਹੀ ਹੈ $1 ਤੇ 36 ਸੈਂਟ,
ਤੇ ਪਾਕਿਸਤਾਨੀ ਰੁਪਏ ਦੇ ਮੁਤਾਬਕ ₹278.50 ਜਿਹੜੀ ਹੈ 1 ਅਮਰੀਕੀ ਡਾਲਰ ਦੀ ਕੀਮਤ ਰਹੀ ਹੈ। ਜੀ ਪ੍ਰੋਗਰਾਮ ਦੀ ਸਮਾਪਤੀ ਹੈ ਤੇ ਜਾਂਦੇ ਦੱਸਦੇ ਜਾਈਏ ਕੱਲ ਨੂੰ ਕਿਸਾਨ ਮੇਲਾ ਸਵੇਰੇ 8 ਵਜੇ ਜਿਹੜਾ ਜੀ ਉਹ ਜੀ ਸ਼ੁਰੂ ਹੋਣ ਜਾ ਰਿਹਾ ਮਡੇਰੇ ਦੇ ਵਿੱਚ। ਤੇ ਨਾਲ ਹੀ ਇਹ ਵੀ ਦੱਸ ਜੇ ਵੀ ਕੱਲ ਦੇ ਜਿਹੜੇ ਇਮੀਗ੍ਰੇਸ਼ਨ ਵਾਲੇ ਪ੍ਰੋਗਰਾਮ ਦੇ ਵਿੱਚ ਕਾਲਸ ਜਿਹੜੀਆਂ ਉਹ ਨਹੀਂ ਲਈਆਂ ਜਾਣਗੀਆਂ। ਅਸੀਂ ਵੀ ਜਿਹੜਾ ਉੱਥੇ ਮੇਲੇ ਦੇ ਵਿੱਚ ਉੱਥੇ ਪਹੁੰਚਣਾ ਆ। $50,000 ਤੱਕ ਦੇ ਰੈਫਲ ਦੇ ਇਨਾਮ ਆ। ਗੁਰਦੁਆਰਾ ਸਾਹਿਬ ਮੰਡੇਰਾ ਦੀਆਂ ਗਰਾਊਂਡਸ ਦੇ ਵਿੱਚ ਇਹ ਮੇਲਾ ਸਵੇਰੇ 8 ਵਜੇ ਜਿਹੜਾ ਉਹ ਸ਼ੁਰੂ ਹੋਊਗਾ। ਪ੍ਰਬੰਧਕਾਂ ਦੇ ਨਾਲ ਹੁਣੇ ਗੱਲ ਹੋਈ ਸੀ, ਤਿਆਰੀ ਜਿਹੜੀ ਉਹ ਮੁਕੰਮਲ ਹੋ ਚੁੱਕੀ ਆ ਤੇ ਕਹਿੰਦੇ ਵੀ ਟਾਈਮ ਨਾਲ ਹੀ ਮੇਲਾ ਜਿਹੜਾ ਉਹ ਸ਼ੁਰੂ ਹੋ ਜਾਣਾ। ਲੱਗਦਾ ਭਾਵੇਂ ਅਰਲੀ ਆ ਕਿਉਂਕਿ ਜਿਹੜੇ ਪੋਲੀਟੀਸ਼ੀਅਨਸ ਤੇ ਹੋਰ ਬਹੁਤ ਸਾਰੀਆਂ ਮੀਟਿੰਗਸ ਤੇ ਰਾਊਂਡ ਟੇਬਲ ਕਾਨਫਰੰਸਿਸ ਦੇ ਲਈ ਵਕਤ ਜ਼ਿਆਦਾ ਲੱਗਦਾ ਹੈ, ਸੋ ਸਮੇਂ ਸਿਰ ਉਹਨਾਂ ਨੇ ਸ਼ੁਰੂ ਕਰ ਦੇਣਾ ਹੈ। ਸੋ ਜ਼ਰੂਰ ਜਿਹੜਾ ਜੀ ਕੱਲ ਨੂੰ ਪਹੁੰਚਿਓ। ਪੰਜਾਬੀ ਰੇਡੀਓ ਯੂਐਸਏ ਦੀ ਟੀਮ ਵੀ ਉੱਥੇ ਮੌਜੂਦ ਹੋਊਗੀ। ਤੁਸੀਂ ਸਾਨੂੰ ਵੀ ਮਿਲ ਸਕਦੇ ਹੋ ਤੇ ਨਾਲੇ ਮੇਲੇ ਦਾ ਆਨੰਦ ਵੀ ਲਓ। ਬੀਬੀਆਂ ਨੂੰ ਵੀ ਬੇਨਤੀ ਆ, ਬੱਚਿਆਂ ਦੇ ਲਈ ਵੀ ਖੇਡਣ ਦਾ ਹੋਊਗਾ ਤੇ ਜ਼ਰੂਰ ਜਿਹੜਾ ਕੱਲ ਨੂੰ ਕਿਸਾਨ ਮੇਲਾ ਜਿਹੜਾ ਦੂਸਰਾ ਹੋਣ ਜਾ ਰਿਹਾ ਆ ਗੁਰਦੁਆਰਾ ਸਾਹਿਬ ਮੰਡੇਰਾ ਦੀਆਂ ਗਰਾਊਂਡ ਦੇ ਵਿੱਚ, ਉੱਥੇ ਜਿਹੜਾ ਉਹ ਤੁਸੀਂ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ। ਤੇ ਹੁਣ ਲਈ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।